ਇੰਡਸਟਰੀ ਨੂੰ ਲੈ ਕੇ ਸਪੌਟ ਰੇਟਸ ਨੂੰ, ਜੇ ਰੇਟਸ ਵਗੈਰਾ ਤੋਂ ਲੋਡ ਰੇਟਸ ਨੂੰ ਜੇ ਗੱਲ ਕਰੀਏ, ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈ? ਰਾਜਕਰਨ, ਬੜੀ ਹੀ ਇੰਟਰਸਟਿੰਗ ਸਿਚੁਏਸ਼ਨ ਇੱਕ ਜਿਹੜੀ ਕਿ ਉੱਭਰ ਕੇ ਸਾਹਮਣੇ ਆ ਰਹੀ ਹੈ। ਆਪਾਂ ਇੰਡਸਟਰੀ ਦੇ ਸਪੌਟ ਰੇਟਸ ਦੀ ਗੱਲ ਕਰੀਏ ਜਾਂ ਆਪਾਂ ਹੋਰ ਕਿਸੇ ਕਿਸਮ ਦੀ ਵੀ ਗੱਲ ਕਰੀਏ, ਥੋੜ੍ਹੇ ਬਹੁਤ ਜਿਹੜੇ ਰੇਟ ਆ ਇਸ ਵੇਲੇ ਕਹਿ ਲਓ ਵੀ ਉਹਨਾਂ 'ਚ ਸੁਧਾਰ ਹੋ ਰਿਹਾ ਹੈਗਾ। ਪਰ ਉਹਦੇ ਨਾਲ ਜਿਹੜਾ ਇੱਕ ਬੈਡ ਥਿੰਗ ਜਿਹੜੀ ਆ, ਉਹ ਆਪਾਂ ਪਹਿਲਾਂ ਵੀ ਆਪਣੀ ਇੰਡਸਟਰੀ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਆਪਣੀ ਇੰਡਸਟਰੀ ਦੇ ਵਿੱਚ ਕੋਵਿਡ ਦੇ ਟਾਈਮ ਤੇ ਇਹ ਚੀਜ਼ ਹੋਈ ਸੀਗੀ, ਤੇ ਅੱਜ ਉਹ ਚੀਜ਼ ਫਿਰ ਦੁਬਾਰਾ ਤੋਂ ਜਿਹੜੀ ਆ ਆਲਮੋਸਟ ਸ਼ੁਰੂ ਹੋ ਚੁੱਕੀ ਆ। ਕਿਹੜੀ ਚੀਜ਼ ਜੀ? ਉਹਦੇ ਵਿੱਚ ਜੀ ਜਿਹੜੇ ਡਰਾਈਵਰ ਦੇ ਰੇਟਸ ਹੈਗੇ ਆ, ਉਹ ਕੰਪਨੀਆਂ ਇੱਕ ਦੂਜੇ ਤੋਂ ਉੱਤੇ ਚੱਲ ਕੇ ਡਰਾਈਵਰ ਨੂੰ ਕੋਈ 60 ਸੈਂਟ ਆਫਰ ਕਰ ਰਿਹਾ, ਕੋਈ 70 ਕਰ ਰਿਹਾ, ਕੋਈ 75 ਆਫਰ ਕਰ ਰਿਹਾ। ਤੇ ਕਈ ਥਾਵਾਂ ਤੇ ਡਰਾਈਵਰ ਵੀ ਦੇਖੇ ਗਏ ਆ ਜਿਹੜੇ ਡਰਾਈਵਰ ਆਣ ਕੇ ਕਹਿੰਦੇ ਕਿ ਮੇਰੇ ਕੋਲ ਗ੍ਰੀਨ ਕਾਰਡ ਹੈਗਾ ਤੇ ਮੈਨੂੰ ਜੀ 70 ਸੈਂਟ ਚਾਹੀਦੇ ਆ, ਮੈਨੂੰ ਇੰਨੇ ਸੈਂਟ ਚਾਹੀਦੇ ਆ। ਇਹ ਜਿਹੜਾ ਪ੍ਰਵਿਰਤੀ ਹੈ, ਇਹ ਜਿਹੜੀ ਪ੍ਰੋਬਲਮ ਆ, ਇਹ ਜਿਹੜਾ ਰੁਝਾਨ ਆ, ਇਹ ਅੱਗੇ ਵੀ ਆਪਾਂ ਨੂੰ ਇਸੇ ਰੁਝਾਨ ਨੇ ਮਾਰਿਆ ਹੈਗਾ ਤੇ ਹੁਣ ਵੀ ਇਸੇ ਰੁਝਾਨ ਨੇ ਸਾਨੂੰ, ਫਿਰ ਅਸੀਂ ਉਸੇ ਵੱਲ ਹੀ ਚੱਲ ਪਏ ਹਾਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਡੀਆਂ ਮਿਸਟੇਕਸ ਤੋਂ, ਸਾਡੀ ਜਿਹੜੀਆਂ ਅਸੀਂ ਪਹਿਲਾਂ ਕੀਤੀਆਂ ਹੈਗੀਆਂ ਔਰ ਅਸੀਂ ਦੱਸੀਆਂ ਕਰਨ ਤੋਂ ਪਹਿਲਾਂ ਫਿਰ ਉਹ ਚੀਜ਼ਾਂ ਵਾਪਰੀਆਂ, ਉਹ ਚੀਜ਼ਾਂ ਹੁਣ ਦੁਬਾਰਾ ਫਿਰ ਤੋਂ ਉੱਥੇ ਸ਼ੁਰੂ ਹੋ ਰਹੀਆਂ ਹੈਗੀਆਂ। ਮੈਨੂੰ ਹੈਰਾਨੀ ਹੈ ਕਿ ਅਸੀਂ ਕਦੋਂ ਕੁ ਜਾ ਕੇ ਆਪਣੀਆਂ ਮਿਸਟੇਕਸ ਤੋਂ ਲਰਨ ਕਰਨਾ ਸਿੱਖਾਂਗੇ। ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਡਰਾਈਵਰ ਨੂੰ 60 ਸੈਂਟ ਪੇ ਨਾ ਕਰੋ, ਮੈਂ ਨਹੀਂ ਕਹਿੰਦਾ ਤੁਸੀਂ 70 ਨਾ ਪੇ ਕਰੋ। ਜੇ ਤੁਸੀਂ ਅਫੋਰਡ ਕਰਦੇ ਆ ਤੇ ਡਰਾਈਵਰ ਇਸ ਕਾਬਲ ਹੈਗਾ, ਜਸਟ ਡਰਾਈਵਰ ਦੀ ਇੱਕ ਕੁਆਲੀਫਿਕੇਸ਼ਨ ਕਿ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਤੇ ਉਹਨੂੰ 70 ਸੈਂਟ ਮਿਲਣੇ ਚਾਹੀਦੇ ਆ, ਤੇ ਇੱਕ ਜਿਹੜਾ ਨਾਨ ਡੋਮਿਸਾਈਲ ਆ ਉਹਦੇ ਕੋਲ ਉਹਦਾ ਪਤਾ ਨਹੀਂ ਕਿ ਉਹਨੂੰ 45 ਮਿਲਣੇ ਚਾਹੀਦੇ। ਦੈਟਸ ਰੋਂਗ। ਜੇ ਕੋਈ ਕੁਆਲੀਫਾਈਡ ਹੈਗਾ ਉਹਨੂੰ ਦਿਓ, ਪਰ ਜੇ ਕੋਈ ਕੁਆਲੀਫਾਈਡ ਨਹੀਂ ਹੈਗਾ, ਇੱਕ ਸਿਰਫ ਕੁਆਲੀਫਿਕੇਸ਼ਨ ਇਹ ਨਹੀਂ ਹੋਣੀ ਚਾਹੀਦੀ ਕਿ ਉਹਦੇ ਕੋਲ ਗ੍ਰੀਨ ਕਾਰਡ ਆ ਜਾਂ ਉਹ ਸਿਟੀਜ਼ਨ ਆ। ਸੋ ਇਹ ਜਿਹੜਾ ਰੁਝਾਨ ਆ ਰਾਜਕਰਨ, ਇਸ ਵੇਲੇ ਮੈਂ ਇੱਕ ਟੌਪਿਕ ਹੀ ਸ਼ੁਰੂ ਕਰਨਾ ਚਾਹੁੰਦਾ ਸੀਗਾ ਕਿ ਇਹ ਜਿਹੜਾ ਇੱਕ ਰੁਝਾਨ ਹੈਗਾ, ਇਹ ਕਿੱਥੋਂ ਤੱਕ ਮਤਲਬ ਜਾਇਜ਼ ਹੈਗਾ। ਆਪਾਂ ਕੋਵਿਡ ਦੇ ਦਰਮਿਆਨ ਸੁਣਿਆ ਸੀਗਾ ਕਿ ਲੋਕੀ ਅਪਾਰਟਮੈਂਟ ਕੰਪਲੈਕਸਾਂ ਦੇ ਵਿੱਚ ਜਾ ਕੇ ਕੰਪਨੀਆਂ ਵਾਲੇ ਖੜ ਜਾਂਦੇ ਸੀਗੇ, ਉੱਥੇ ਜਾ ਕੇ ਡਰਾਈਵਰਾਂ ਨੂੰ ਮਤਲਬ ਕਿ ਕੀਤਾ ਜਾਂਦਾ ਸੀਗਾ, ਲਿਓਰ ਕੀਤਾ ਜਾਂਦਾ ਸੀਗਾ, ਇੱਦਾਂ ਹੁੰਦਾ ਸੀਗਾ, ਟਰੱਕ ਸਟਾਪਾਂ ਤੇ ਇੱਦਾਂ ਹੁੰਦਾ ਸੀਗਾ। ਮਤਲਬ ਆਪਾਂ ਕਿਉਂ ਨਹੀਂ ਇਹ ਸੋਚਦੇ ਵੀ ਜੇ ਕਿਸੇ ਨੇ, ਮੰਨ ਲਓ ਵੀ ਜੇ ਹੁਣ ਤੁਸੀਂ ਟਰੱਕ ਲਏ ਆ, ਜੇ ਤੁਹਾਡੇ ਟਰੱਕ ਖੜੇ ਆ, ਗੈਟ ਰਿਡ ਆਫ ਦਾ ਟਰੱਕ, ਡਾਊਨ ਆਪਣਾ ਕਰ ਲਓ, ਡਾਊਨਗ੍ਰੇਡ ਕਰ ਲਓ, ਥੱਲੇ ਆ ਥੋੜੇ ਟਰੱਕ ਕਰ ਲਓ। ਪਰ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਤੁਸੀਂ ਯਾਰ ਅੱਜ ਹੁਣ ਆਪਾਂ ਇੱਕ ਦੂਜੇ ਦੇ ਡਰਾਈਵਰ ਫੇਰ ਤੋੜਨ ਲੱਗ ਗਏ, ਇੱਕ ਦੂਜੇ ਦੇ ਡਰਾਈਵਰ ਫੇਰ ਭੰਨਣ ਲੱਗ ਗਏ। ਮਤਲਬ ਇਹ ਚੀਜ਼ ਜਿਹੜੀ ਆ, ਇਹ ਮੈਨੂੰ ਬੇਕਰਸਫੀਲਡ ਤੋਂ ਕਾਲ ਕੱਲ ਆਈ ਹੈਗੀ ਆ, ਪਰ ਮੈਂ ਇਹ ਕਹੂੰਗਾ ਨਹੀਂ ਕਿਹਦੀ ਆਈ ਆ ਤੇ ਕੀ ਹੋਇਆ ਹੈਗਾ, ਪਰ ਮੈਨੂੰ ਇੱਕ ਹੈਰਾਨੀ ਹੁੰਦੀ ਆ ਔਰ ਬਹੁਤ ਹੀ ਜ਼ਿਆਦਾ ਮਤਲਬ ਕਿ ਆਉਂਦੀ ਆ ਮਨ ਦੇ ਉੱਤੇ। ਗੱਲ ਦੀ ਜਿਸਤ ਦੱਸ ਦਿਓ ਬਗੈਰ ਕਿਸੇ ਦਾ ਨਾਮ ਲਏ, ਵੀ ਇੱਕ ਕੰਪਨੀ ਤੋਂ ਦੂਜੇ ਕੰਪਨੀ ਤੇ ਇਦਾਂ ਡਰਾਈਵਰ ਨੂੰ ਕੀਤਾ ਗਿਆ? ਨਹੀਂ, ਉੱਥੇ ਐਡਵਰਟਾਈਜ਼ਮੈਂਟ ਸ਼ੁਰੂ ਹੋ ਗਈ ਕਿ ਅਸੀਂ 60 ਸੈਂਟ ਦੇਵਾਂਗੇ, ਅਗਲਾ 65 ਕਹਿੰਦਾ, ਅਗਲਾ 70 ਕਹਿੰਦਾ, ਕੋਈ 75 ਕਹਿੰਦਾ। ਮਤਲਬ ਬਿਡਿੰਗ ਵਾਰ ਹੋ ਗਈ ਫਿਰ ਤਾਂ, ਬਿਡਿੰਗ ਵਾਰ ਚੱਲ ਰਹੀ ਹੈ। ਫਿਰ ਉਹੀ ਅਜੇ ਤੱਕ ਆਪਣੀ ਦੇਖੋ, ਹੁਣ ਬਿਡਿੰਗ ਵਾਰ ਦੇ ਵਿੱਚ ਜੇ ਕੋਈ 75 ਸੈਂਟ ਦੇ ਰਿਹਾ ਡਰਾਈਵਰ ਨੂੰ ਤੇ ਮੁੜ ਕੇ ਉਹ 2 ਮਹੀਨੇ ਦੇ ਪੈਸੇ ਨਹੀਂ ਦਿੰਦਾ, ਤੇ ਫਿਰ ਉਹ ਤੇ ਕੰਮ ਬਰਾਬਰ ਉੱਥੇ ਹੋ ਜਾਂਦਾ। ਠੀਕ ਹੈ ਨਾ। ਇਹ ਮੈਂ ਡਰਾਈਵਰਸ ਨੂੰ ਵੀ ਕਹੂੰਗਾ ਕਿ ਸੋਚ ਸਮਝ ਕੇ ਕੰਪਨੀ ਨਾਲ ਕੰਮ ਕਰੋ, ਸਟੇਬਲ ਕੰਪਨੀ ਨਾਲ ਕੰਮ ਕਰੋ। ਜਸਟ ਇੱਕ ਕੰਪਨੀ ਜਿਹੜੀ ਤੁਹਾਨੂੰ 5 ਸੈਂਟ ਵੱਧ ਦੇ ਰਹੀ ਹੈ ਡਜ਼ਨਟ ਮੀਨ ਕਿ ਉਹਨੇ ਤੁਹਾਨੂੰ ਪੇ ਕਰਨਾ ਆ। ਮੈਨੂੰ ਇਹ ਲੱਗਦਾ ਨਹੀਂਗਾ ਕਿ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਸੁਧਾਰ ਹੋ ਸਕਦਾ ਜਾਂ ਕਿੱਦਾਂ ਕਰਨਾ ਪਊਗਾ। ਆਈ ਡੋਂਟ ਨੋ ਕਿੱਦਾਂ ਸਮਝ ਚ ਆਊਗੀ। ਮਤਲਬ ਕਿ ਤੁਸੀਂ ਜੇ ਤੁਹਾਡੇ ਕੋਲ ਟਰੱਕ ਜ਼ਿਆਦਾ ਹੈਗੇ, ਪਲੀਜ਼ ਟਰੱਕ ਥੋੜੇ ਕੱਢ ਦਿਓ ਯਾਰ, ਵੇਚ ਦਿਓ, ਥੋੜੀ ਆਪਣਾ ਡਾਊਨ ਸਾਈਜ਼ ਕਰ ਲਓ ਆਪਣੇ ਆਪ ਨੂੰ। ਕਿਉਂ ਤੁਸੀਂ ਮਤਲਬ ਕਿ ਆਪਣੇ ਟਰੱਕ ਓਨੇ ਰੱਖ ਕੇ ਤੁਸੀਂ ਇੰਡਸਟਰੀ ਸਾਰੀ ਨੂੰ ਹੀ ਖਰਾਬ ਕਰ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਮੇਰੇ ਖਿਆਲ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਆਪਣੇ ਲਿਸਨਰਸ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੇ ਵਿਚਾਰ ਦੱਸੋ, ਤੁਸੀਂ ਵੀ ਆਪਣੀ ਗੱਲ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ, ਇਹਨਾਂ ਚੀਜ਼ਾਂ ਨੇ ਖਤਮ ਕਰ ਦਿੱਤੀ ਹੈ ਇੰਡਸਟਰੀ ਸਾਡੀ। ਨਹੀਂ, ਇਹਦਾ ਮਤਲਬ ਫਿਰ ਨਾਨ ਡੋਮਿਸਾਈਲ ਦਾ ਵੱਖਰਾ ਪ੍ਰਾਈਸ ਹੋ ਗਿਆ, ਗ੍ਰੀਨ ਕਾਰਡ ਦਾ ਵੱਖਰਾ, ਸਿਟੀਜ਼ਨ ਦਾ ਵੱਖਰਾ। ਇਸ ਹਿਸਾਬ ਦੇ ਨਾਲ ਉਹਦੀ ਕੁਆਲੀਫਿਕੇਸ਼ਨ ਹੁਣ ਇਹੀ ਆ ਮੇਨ? ਹਾਂ, ਅੱਜ ਕੱਲ੍ਹ ਸੁਣਨ ਨੂੰ ਇਹੋ ਹੀ ਆ ਰਿਹਾ। ਠੀਕ ਆ। ਅੱਛਾ, ਮਤਲਬ ਇਹ ਸਿਚੁਏਸ਼ਨ ਜਿਹੜੀ ਆਪਾਂ ਜਿਹੜੀ ਉਹ ਪਹੁੰਚੀ ਆ। ਤੇ ਉੱਦਾਂ ਫਿਰ ਇੱਕ ਸਪਲਾਈ ਚੇਨ ਦੀ ਉੱਦਾਂ ਕੋਈ ਪ੍ਰੋਬਲਮ ਹੈਗੀ ਆ ਇਸ ਟਾਈਮ, ਜਾਂ ਜਿੱਦਾਂ ਤੁਸੀਂ ਕਿਹਾ ਵੀ ਇਕਵਿਪਮੈਂਟ ਜ਼ਿਆਦਾ ਆ, ਉਹਨੂੰ ਚਲਾਉਣ ਵਾਲੇ ਨਹੀਂ ਆ, ਤਾਂ ਕਰਕੇ ਸਿਚੁਏਸ਼ਨ ਆ? ਨਹੀਂ ਰਾਜਕਰਨ, ਸਪਲਾਈ ਚੇਨ ਇਜ਼ ਫਾਈਨ।
ਠੀਕ ਹੈ। ਕੋਈ ਐਡਾ ਵੱਡਾ ਸਿਚੁਏਸ਼ਨ ਨਹੀਂ ਹੈਗੀ, ਕੋਈ ਐਡੀ ਵੱਡੀ ਇਸ਼ੂ ਨਹੀਂ ਹੈਗਾ। ਜੇ ਤੁਸੀਂ ਪ੍ਰੋਪਰ ਟਰੈਕਿੰਗ ਕਰਦੇ ਹੈਗੇ ਆ, ਜਿਹੜੀਆਂ ਕੰਪਨੀਜ਼ ਪ੍ਰੋਪਰ ਟਰੈਕਿੰਗ ਕਰ ਰਹੀਆਂ ਹੈਗੀਆਂ, ਪ੍ਰੋਪਰ ਹਾਇਰਿੰਗ ਕਰ ਰਹੀਆਂ, ਪ੍ਰੋਪਰ ਆਪਣੇ ਡਰਾਈਵਰਸ ਨੂੰ ਰੱਖ ਰਹੀਆਂ, ਕੋਈ ਡਬਲ ELD ਨਹੀਂ ਚਲਾ ਰਹੇ, ਕੁਛ ਨਹੀਂ ਕਰ ਰਹੇ, ਦੇ ਆਰ ਫਾਈਨ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਦੇ ਵਿੱਚ ਮੈਂ ਬਹੁਤਿਆਂ ਨਾਲ ਗੱਲ ਕੀਤੀ ਹੈ, ਦੇ ਆਰ ਵੈਰੀ ਹੈਪੀ ਕਿ ਇੰਡਸਟਰੀ ਜਿਹੜੀ ਆ ਸੁਧਾਰ ਵਾਲੇ ਪਾਸੇ ਨੂੰ ਚੱਲ ਰਹੀ ਹੈ। ਪਰ ਦੇਰ ਆਰ ਕੰਪਨੀਜ਼ ਜਿਹੜੀਆਂ ਪੁਲਿੰਗ ਬੈਕ ਹੈਗੀਆਂ, ਦੇਰ ਆਰ ਡਰਾਈਵਰਸ ਦੇ ਆਰ ਪੁਲਿੰਗ ਬੈਕ ਸਟਿਲ। ਡਬਲ ELD, ਡਬਲ ID ਸਾਰਾ ਕੁਝ ਕਰਕੇ ਚਲਾ ਰਹੇ ਆ। ਤੁਹਾਨੂੰ ਪਤਾ ਆ ਇਹ ਫੈਡਰਲ ਕ੍ਰਾਈਮ ਹੈਗਾ, ਫੈਡਰਲ ਫੈਲਨੀ ਹੈਗੀ ਆ। ਇਫ ਦਿਸ ਵਿਲ ਪ੍ਰੂਵ, ਤੁਸੀਂ ਕੱਲ ਨੂੰ ਤੁਹਾਡੀ ਪ੍ਰੋਬਲਮ ਆ ਸਕਦੀ ਬਹੁਤ ਵੱਡੀ, ਤੁਹਾਡੇ ਕਰੀਅਰ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ, ਤੁਹਾਡੇ ਇੱਥੇ ਰਹਿਣ ਤੇ ਪ੍ਰੋਬਲਮ ਆ ਸਕਦੀ ਹੈ, ਬਹੁਤ ਵੱਡੀਆਂ ਇੰਪਲੀਕੇਸ਼ਨਸ ਹੋ ਸਕਦੀਆਂ। ਤੇ ਦੂਸਰਾ ਇੱਕ ਰਾਜਕਰਨ ਇੱਕ ਹੋਰ ਮੁੱਦਾ ਜਿਹੜਾ ਮੈਂ ਉਠਾਉਣਾ ਚਾਹੁੰਦਾ ਆ ਇੱਥੇ, ਜਿਹੜਾ ਕਿ ਬਹੁਤ ਹੀ ਟਿਪੀਕਲ ਹੈਗਾ ਸਾਡੀ ਇੰਡਸਟਰੀ ਦੇ ਵਿੱਚ, ਔਰ ਸਾਡੀ ਕਮਿਊਨਿਟੀ ਇਸ ਚੀਜ਼ ਨੂੰ ਜਾਂ ਤਾਂ ਅੰਡਰਸਟੈਂਡ ਨਹੀਂ ਕਰ ਰਹੀ ਜਾਂ ਜਾਣ ਕੇ ਅਣਭੋਲੀ ਬਣੀ ਆ। ਕਿ ਜਿਹੜੇ ਡਰਾਈਵਰਸ ਆ, ਜੇ ਤੁਸੀਂ ਹੁਣ ਇਹੋ ਹੀ ਜਿਹੜੀ ਚੀਜ਼ ਹੈ ਇਸ ਵੇਲੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਡਰਾਈਵਰਸ ਦੀ ਪ੍ਰੋਬਲਮ ਕਰਕੇ ਹੁਣ ਬਹੁਤ ਜਿਹੜੀਆਂ ਟਰੱਕਿੰਗ ਆਪਣੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ, ਉਹ ਡਰਾਈਵਰ ਦਾ 2 ਸਾਲ 25 ਸਾਲ 2 ਸਾਲ ਦਾ ਐਕਸਪੀਰੀਅੰਸ 25 ਸਾਲ ਦਾ ਡਰਾਈਵਰ ਮੰਗਦੀਆਂ ਹੈਗੀਆਂ। ਸੋ ਉਹਨੂੰ ਟਾਲ ਕੇ ਘੱਟ ਐਕਸਪੀਰੀਅੰਸ ਵਾਲਾ ਡਰਾਈਵਰ ਜਿਹੜਾ ਆ ਉਹਨੂੰ ਤੁਸੀਂ ਲੈ ਕੇ ਆਉਨੇ ਆ, ਔਰ ਇੰਸ਼ੋਰੈਂਸ ਕੰਪਨੀ ਨੂੰ ਤੁਸੀਂ ਦੱਸਦੇ ਨਹੀਂ ਕਿ ਅਸੀਂ ਡਰਾਈਵਰ ਆਹ ਵਾਲਾ ਰੱਖਿਆ ਹੈਗਾ। ਤੇ ਇੰਸ਼ੋਰੈਂਸ ਕੰਪਨੀ ਜਦੋਂ ਕੱਲ ਨੂੰ ਤੁਹਾਡਾ ਕੋਈ ਮਾਈਨਰ ਐਕਸੀਡੈਂਟ ਹੋ ਜਾਂਦਾ ਆ, ਕੁਝ ਵੀ ਹੋ ਜਾਂਦਾ ਆ, ਉਹ ਡਰਾਈਵਰ ਜਿਹੜਾ ਆ ਉਹ ਕਵਰਡ ਨਹੀਂ ਹੈਗਾ। ਫਿਰ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਝੂਠ ਬੋਲਦੇ ਆ ਕਿ ਭਾਈ ਉੱਥੇ ਹੋਰ ਕੋਈ ਡਰਾਈਵਰ ਸੀਗਾ, ਇਨਵੈਸਟੀਗੇਸ਼ਨ 'ਚ ਫੜੇ ਜਾਂਦੇ ਆ। ਟੋਟਲੀ ਯਾਰ, ਮਤਲਬ ਕੀ ਅਸੀਂ ਆਧਾਰ ਬਣਾ ਲਿਆ ਆਪਣੀ ਜ਼ਿੰਦਗੀ ਦਾ, ਕੀ ਚੀਜ਼ ਅਸੀਂ ਕਰ ਲਈ ਆ ਕਿ ਇਸ ਚੀਜ਼ ਨੂੰ ਅਸੀਂ ਕੋਈ ਵੀ, ਮਤਲਬ ਸਾਡਾ ਕੋਈ ਐਥਿਕਸ ਨਹੀਂ ਰਹਿ ਗਏ, ਸਾਡਾ ਕੋਈ ਮੁੱਲ ਨਹੀਂ। ਮਤਲਬ ਹੁਣ ਹੈਰਾਨੀ ਹੁੰਦੀ ਆ, ਪਹਿਲਾਂ ਤਾਂ ਆਪਾਂ ਇਹ ਸੁਣਦੇ ਸੀਗੇ ਕਿ ਇੱਕ ਐਡਰੈਸ ਤੇ 50 ਕੰਪਨੀਆਂ ਜਿਹੜੀਆਂ ਉਹ ਰਜਿਸਟਰਡ ਹੋਈਆਂ। ਅੱਜ ਹੁਣ ਆ ਤੁਸੀਂ H1B ਵੀਜ਼ੇ ਵਾਲਿਆਂ ਦਾ ਦੱਸਤਾ ਵੀ ਇੱਕ ਥਾਂ ਤੇ 50 ਜਿਹੜੇ ਵੀਜ਼ੇ ਅਪਰੂਵ ਹੋਏ ਇੱਕ ਐਡਰੈਸ ਦੇ ਉੱਤੇ। ਤੇ ਮਤਲਬ ਅਸੀਂ ਕਿਹੜੀ ਚਾਲੇ ਪੈ ਚੱਲੇ ਆ। ਮਤਲਬ ਅਸੀਂ ਇੱਕ ਬੰਨੇ ਤਾਂ ਅਸੀਂ ਹੱਲਾਸ਼ੇਰੀ ਮਾਰਦੇ ਆ ਕਿ ਸਿੱਖਾਂ ਨੇ ਆਹ ਕੀਤਾ ਜਾਂ ਪੰਜਾਬੀਆਂ ਨੇ ਆਹ ਕੀਤਾ ਜਾਂ ਇੰਡੀਅਨਸ ਨੇ ਆਹ ਕੀਤਾ ਕਿਤੇ, ਤੇ ਇੱਕ ਬੰਨੇ ਅਸੀਂ ਜਿਹੜਾ ਆ ਸਾਡਾ ਜਿਹੜਾ ਕਿਰਦਾਰ ਆ ਇੰਨਾ ਕੁ ਗਰਕ ਚੱਲਿਆ ਆ, ਇੰਨਾ ਕੁ ਥੱਲੇ ਆ ਗਿਆ ਕਿ ਅਸੀਂ ਹਰ ਮੋੜ ਦੇ ਉੱਤੇ, ਹਰ ਪੈਰ ਦੇ ਉੱਤੇ ਝੂਠ ਬੋਲਦੇ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ ਹੈ 408 272 5200 4082725200 ਦੇ ਉੱਤੇ।